जो जनतक तौर दर्शकों ब्रेकफास्ट ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅਗਲੇ ਇਸ਼ੂ ਬਾਰੇ? देखो जिथे ਅਸੀਂ ਦੋਨੋਂ ਮੇਜਰ ਅੱਜ ਦੀਆਂ ਜਿਹੜੀਆਂ ਨਿਊਜ਼ ਨੇ ਕਿ ਜਨੀਵਾ ਦੇ ਵਿੱਚ ਭਾਰਤ ਨੂੰ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ ਜੀ, ਔਰ ਯੂਐਸਐਫ ਦੀ ਗਲੋਬਲ ਰਿਪੋਰਟ ਦੇ ਵਿੱਚ ਭਾਰਤ ਨੂੰ ਉਹਨਾਂ ਨੇ ਟਾਇਰ 2 ਚ ਰੱਖ ਕੇ ਦੱਸਿਆ ਕਿ ਵੀ ਇਹ ਡੈਮੋਕ੍ਰੇਸੀ ਨਹੀਂ ਹੈ। ਇਹ ਚਰਚਾ ਚੱਲ ਰਹੀ ਹੈ। ਉੱਥੇ ਭਾਰਤ ਦੇ ਵਿੱਚੋਂ ਖਬਰਾਂ ਜਿਹੜੀਆਂ ਕੁਝ ਨਿਕਲ ਆਉਂਦੀਆਂ ਨੇ, ਬਹੁਤ ਸਾਰੀਆਂ ਤਾਂ ਦਬਾ ਦਿੱਤੀਆਂ ਜਾਂਦੀਆਂ ਨੇ ਜੀ। ਲੇਕਿਨ ਮੈਂ ਇਹ ਪੈਟਰਨ ਦੇਖ ਰਿਹਾ ਕਿ ਜਿਹੜੀਆਂ ਬੀਜੇਪੀ ਰੂਲਡ ਸਟੇਟਸ ਨੇ, ਜਿੱਥੇ ਬੀਜੇਪੀ ਦਾ ਰਾਜ ਹੈ, ਜਿਵੇਂ ਮੱਧ ਪ੍ਰਦੇਸ਼ ਹੈ, ਹਰਿਆਣਾ ਹੈ, ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੇ ਨਾਲ ਹੈ, ਉੱਥੇ ਮੁਸਲਮਾਨਾਂ ਦੇ ਖਿਲਾਫ ਤਾਂ ਹਿੰਸਾ ਚੱਲ ਹੀ ਰਹੀ ਹੈ। ਉਹਨਾਂ ਨਾਲ ਤਾਂ ਜੋ ਸਲੂਕ ਹੋ ਰਿਹਾ, ਦਲਿਤਾਂ ਦੇ ਖਿਲਾਫ ਗੁਜਰਾਤ ਹੈ, ਦਲਿਤਾਂ ਦੇ ਖਿਲਾਫ ਵੀ ਜਿਹੜੀ ਹਿੰਸਾ ਔਰ ਭੇਦਭਾਵ ਦਾ ਜਿਹੜਾ ਵਰਤਾਰਾ ਹੈ ਉਸ ਦਾ ਗ੍ਰਾਫ ਬਹੁਤ ਉੱਪਰ ਗਿਆ ਜੀ। ਔਰ ਜਦੋਂ ਕਈ ਵਾਰੀ ਇਸ ਨੂੰ ਤੁਸੀਂ ਦੇਖਦੇ ਹੋ ਕਿ ਵੀ ਜਦੋਂ ਅਸੀਂ ਅੱਜ ਹਿੰਦੂਤਵਾ ਕਹਿੰਦੇ ਹਾਂ, ਹਿੰਦੂਤਵਾ ਸਿਰਫ ਇੱਕ ਬਾਹਰਲੇ ਰੂਪ 'ਚ ਹਿੰਦੂ ਰਾਸ਼ਟਰਵਾਦ ਜਾਂ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਨਹੀਂ ਹੈ। ਇਹ ਜਿਹੜਾ ਬ੍ਰਾਹਮਣਵਾਦ ਦੀ ਰੀੜ ਦੀ ਹੱਡੀ ਜਿਹੜਾ ਸਿਸਟਮ ਹੈ ਉਹ ਹੈ ਵਰਣ ਆਸ਼ਰਮ ਜੀ। ਵਰਣ ਆਸ਼ਰਮ ਹੈ ਜ਼ਾਤ ਪਾਤੀ ਸਿਸਟਮ। ਹੁਣ ਜ਼ਾਤ ਪਾਤ ਜਿਹੜੀ ਹੈ ਇਹ ਜਨਮ ਦੇ ਨਾਲ ਜੁੜੀ ਹੋਈ ਹੈ, ਔਰ ਜੇ ਜ਼ਾਤ ਪਾਤ ਟੁੱਟਦੀ ਹੈ ਤੇ ਬ੍ਰਾਹਮਣਵਾਦ ਡਿੱਗ ਪੈਂਦਾ ਚੁਫਾਲ। ਜਿਵੇਂ ਰਾਵਣ ਦੀ ਧੁੰਨੀ ਦੇ ਵਿੱਚ ਤੀਰ ਜੇ ਵੱਜਦਾ ਤੇ ਰਾਵਣ ਡਿੱਗ ਪੈਂਦਾ। ਹੁਣ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਦਾ ਕਨਸੈਪਟ ਹੈ ਕਿ ਆਲ ਮੈਨ ਆਰ ਬੋਰਨ ਇਕੁਅਲ, ਕਿ ਸਾਰੇ ਬਰਾਬਰ ਨੇ। ਜੇ ਇੱਥੇ ਇਹ ਕਨਸੈਪਟ ਟੁੱਟ ਜਾਏ, ਜਿਵੇਂ ਜਦੋਂ ਰੇਸਿਜ਼ਮ ਆਉਂਦਾ ਹੈ ਜਾਂ ਜਿਵੇਂ ਡੋਨਲਡ ਟਰੰਪ ਦਾ ਇਨੀਸ਼ੀਅਲ ਪੀਰੀਅਡ ਉਹਨੇ ਕੋਸ਼ਿਸ਼ ਕੀਤੀ, ਤੇ ਅਮਰੀਕਾ ਦੀ ਸਿਵਲ ਸੁਸਾਇਟੀ, ਮੀਡੀਆ, ਦੂਸਰੇ ਇਸ ਲਈ ਖਲੋ ਗਏ ਕਿ ਜੇ ਇੱਥੇ ਆ ਗਿਆ ਜੀ, ਇੱਥੋਂ ਕੋਈ ਆ ਸਕਦਾ, ਨਹੀਂ ਆ ਸਕਦਾ, ਫਲਾਂ ਧਰਮ ਦਾ ਆ ਸਕਦਾ, ਫਲਾਂ ਨਸਲ ਦਾ ਆ ਸਕਦਾ, ਇਹ ਤਾਂ ਅਮਰੀਕਾ ਖਤਮ ਹੋ ਜਾਏ। ਕਿਉਂਕਿ ਅਮਰੀਕਾ ਦੀ ਸਪਿਰਿਟ ਹੀ ਇਹ ਹੈ ਕਿ ਆਲ ਮੈਨ ਆਰ ਬੋਰਨ ਇਕੁਅਲ। ਭਾਵੇਂ ਉਹਦੇ 'ਚ ਸਲੇਵਰੀ ਵੀ ਰਹੀ, ਦੂਸਰਾ ਵੀ ਰਹੀ, ਔਰ ਇਸੇ ਤਰ੍ਹਾਂ ਫਸਟ ਅਮੈਂਡਮੈਂਟ ਦੀ ਗੱਲ ਹੈ, ਵਿਚਾਰਾਂ ਦੀ ਆਜ਼ਾਦੀ ਦੀ ਗੱਲ ਹੈ। ਭਾਵੇਂ ਇੱਥੇ ਵੀ ਕ੍ਰੇਜ਼ੀ ਕਿਸਮ ਦੇ ਲੋਕ ਕਦੇ ਕੁਰਾਨ ਮਜੀਦ ਨੂੰ ਅੱਗ ਲਾਉਣ ਦੀ ਗੱਲ, ਜਾਂ ਕੱਲ ਨੂੰ ਬਾਈਬਲ ਨੂੰ ਪੈਰਾਂ ਥੱਲੇ ਸੁੱਟਣ ਦੀ ਗੱਲ, ਅਮਰੀਕਨ ਝੰਡਿਆਂ ਨੂੰ ਫਾੜਨਾ ਜਾਂ ਝੰਡੇ ਨੂੰ ਅੱਗ ਲਾਣੀ ਜਾਂ ਝੰਡੇ ਨੂੰ ਫਰੀਜ਼ ਕਰਨਾ। ਹੁਣ ਹਾਲਾਂਕਿ ਕਈ ਵਾਰ ਇੱਥੇ ਕੋਸ਼ਿਸ਼ ਹੋਈ ਕਿ ਯੂਐਸ ਫਲੈਗ ਨੂੰ ਸੈਕਰੋਸੈਂਕਟ ਬਣਾ ਦਿੱਤਾ ਜਾਏ, ਇਸ ਦੇ ਨੂੰ ਜਿਹੜਾ ਕੋਈ ਨਾ ਪਰ ਇਹ ਸਾਰੀਆਂ ਚੀਜ਼ਾਂ ਡਿੱਗ ਪੈਂਦੀਆਂ ਨੇ ਕਿਉਂਕਿ ਫਸਟ ਅਮੈਂਡਮੈਂਟ ਅਮਰੀਕਾ ਦੀ ਜਾਨ ਹੈ। ਔਰ ਫਸਟ ਅਮੈਂਡਮੈਂਟ ਹੈ ਵਿਚਾਰਾਂ ਦੀ ਆਜ਼ਾਦੀ, ਔਰ ਇਹਦੇ ਥੱਲੇ ਕੂਕਲੈਕਸ ਕਲੈਨ ਵਰਗੇ ਵੀ ਪ੍ਰੋਟੈਸਟ ਕਰਦੇ ਨੇ। ਪੂਰਾ ਨਸਲਵਾਦ ਨੂੰ ਦੀ ਹਮਾਇਤ ਹੀ ਕਰਦਾ ਕੂਕਲੈਕਸ ਕਲੈਨ। ਹੁਣ ਇਹ ਉਹਦੀ ਸਟਰੈਂਥ ਹੈ। ਜਿੱਦਣ ਅਮਰੀਕਾ ਦੀ ਫਸਟ ਅਮੈਂਡਮੈਂਟ ਖਤਮ ਹੋ ਜਾਏਗੀ, ਜਿੱਦਣ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਖਤਮ ਹੋ ਜਾਏਗੀ, ਉਹ ਅਮਰੀਕਾ ਨਹੀਂ ਰਹੇਗਾ। ਸੋ ਇਸੇ ਤਰ੍ਹਾਂ ਜੇ ਵਰਣ ਆਸ਼ਰਮ ਜਾਂ ਜ਼ਾਤ ਪਾਤ ਖਤਮ ਹੋ ਜਾਏ ਤੇ ਬ੍ਰਾਹਮਣਵਾਦ ਜਾਂ ਹਿੰਦੂਤਵਾ ਨਹੀਂ ਰਹਿੰਦਾ। ਸੋ ਮੈਂ ਇਹ ਦੇਖ ਰਿਹਾ ਹਾਂ ਵੀ ਜਿੱਥੇ ਜਿੱਥੇ ਬੀਜੇਪੀ ਰੂਲਡ ਸਟੇਟਸ ਨੇ ਉਹ ਪਰਪੈਚੁਏਟ ਕਰ ਰਹੇ ਨੇ ਕਿ ਜਿੱਥੇ ਥੋੜਾ ਬਹੁਤ ਦਲਿਤ ਸਿਰ ਚੁੱਕ ਰਹੇ ਸੀ, ਡਾਕਟਰ ਅੰਬੇਦਕਰ ਦੀ ਬਹੁਤ ਵੱਡੀ ਦੇਣ ਹੈ ਕਿ ਉਹਨਾਂ ਨੇ ਜਿਵੇਂ ਕਨਸਟੀਟਿਊਸ਼ਨ ਦੇ ਵਿੱਚ ਰਿਜ਼ਰਵੇਸ਼ਨ ਦਵਾਈ, ਬਰਾਬਰੀ ਵੱਲ ਤੋਰਿਆ, ਐਜੂਕੇਸ਼ਨ ਵੱਲ ਤੋਰਿਆ, ਔਰ ਕੁਝ ਦਲਿਤ ਸਕਾਲਰ ਐਕਸਟਰਾਆਰਡੀਨਰੀ ਨਿਕਲੇ ਉਸ ਪੜ੍ਹਾਈ ਚੋਂ ਜਾਂ ਉਸ ਰਿਜ਼ਰਵੇਸ਼ਨ ਦਾ ਲੈ ਕੇ। ਪਰ ਹੁਣ ਜੇ ਤੁਸੀਂ ਇਹਨਾਂ ਦੀਆਂ ਸੈਂਟਰ ਗਵਰਨਮੈਂਟ ਦੀਆਂ ਨੀਤੀਆਂ ਦੇਖੋ, ਉਹਦੇ ਥੱਲੇ ਜਿਹੜੇ ਕੋਈ ਰਿਸਰਚ ਸੀ ਇਸ ਕਿਸਮ ਦੇ ਸੋਸ਼ਲ ਜਸਟਿਸ ਦੇ ਨਾਂ ਥੱਲੇ ਜਿਹਨਾਂ ਯੂਨੀਵਰਸਿਟੀਆਂ 'ਚ, ਉਹਦੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਫੰਡਿੰਗ ਕੱਟ ਦਿੱਤੀ। ਜਿਵੇਂ ਜਿਹਨੂੰ ਮਾਰਨਾ। ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਨੀਆ ਦੀਆਂ ਰੈਪਿਊਟਿਡ ਜਿਹੜੀਆਂ ਯੂਨੀਵਰਸਿਟੀ, ਜਦੋਂ ਤੁਸੀਂ ਇੱਥੇ ਆਪਣਾ ਉਹਨੂੰ ਕਰਵਾਉਂਦੇ ਹੋ, ਜਿਹੜਾ ਉੱਥੋਂ ਡਿਗਰੀ ਲੈ ਕੇ ਆਇਆ ਉਸ ਨੂੰ ਐਵੈਲੂਏਟ ਕਰਵਾਉਂਦੇ ਹੋ, ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬਹੁਤ ਵਧੀਆ ਰੈਕੋਰਡ ਹੁੰਦਾ ਹੈ ਔਰ ਕੁਝ ਫੀਲਡ 'ਚ ਉਹਨਾਂ ਨੇ ਐਕਸੈਲ ਕੀਤਾ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਔਰ ਹਾਲਾਂ ਉਹਦੀ ਮੈਨੇਜਮੈਂਟ ਸੈਨੇਟਾਰੀਅਸ ਮਾਝੀਆਂ ਕੋਲ ਹੈ, ਪਰ ਪੰਜਾਬ ਸ਼ਬਦ ਨਾਲ ਲੱਗਾ ਹੋਣਾ ਤੇ ਇਹਨਾਂ ਦੀਆਂ ਸਟੇਟਾਂ 'ਚ ਜਾਲੀ ਯੂਨੀਵਰਸਿਟੀਆਂ ਦੀਆਂ ਜਾਲੀ ਡਿਗਰੀਆਂ ਦਾ ਰੌਲਾ ਤਾਂ ਕਈ ਦਹਾਕਿਆਂ ਤੋਂ ਹੈ। ਬਹੁਤ ਸਾਰੇ ਪੰਜਾਬ 'ਚੋਂ ਜਾਂਦੇ ਸੀ ਮੁੰਡੇ ਉੱਥੋਂ ਲੈਣ, ਪੈਸੇ ਦੇ ਕੇ ਜੀ ਮਿਲਦੀ ਹੈ, ਨੌਕਰੀਆਂ 'ਚ ਵੀ ਭਰਤੀ ਹੋ ਜਾਂਦੇ ਸੀ। ਹੁਣ ਇਹਨਾਂ ਨੇ ਜਿਵੇਂ ਪੰਜਾਬ ਯੂਨੀਵਰਸਿਟੀ ਨੂੰ ਮਾਰਿਆ, ਔਰ ਪਿਛਲੇ ਦਿਨਾਂ 'ਚ ਸੀ ਕਿ ਵੀ ਫੀਸ ਸਟਰਕਚਰ ਕਿੰਨਾ ਚੁੱਕ ਦਿੱਤਾ ਹੈ, ਔਰ ਸਟੂਡੈਂਟਸ ਨੇ ਹੜਤਾਲ ਕੀਤੀ, ਔਰ ਜੋ ਹਾਲ ਵਿਦਿਆਰਥੀਆਂ ਦਾ ਕੀਤਾ ਉਸ ਪ੍ਰੋਟੈਸਟ ਦੇ ਵੇਲੇ ਵੀ, ਔਰ ਉਹਨਾਂ ਨੂੰ ਹਿਰਾਸਤ 'ਚ ਰੱਖ ਕੇ ਵੀ, ਔਰ ਹੁਣ ਪੱਕੇ ਤੌਰ ਤੇ ਫੀਸ ਵਧਾ ਦਿੱਤੀ ਹੈ। ਔਰ ਪੰਜਾਬ ਯੂਨੀਵਰਸਿਟੀ ਹੁਣ
ਕੋਈ ਉਸ ਕਿਸਮ ਦੀ ਰਿਆਇਤ ਵਾਲੀ ਯੂਨੀਵਰਸਿਟੀ ਨਹੀਂ ਰਹੀ ਜਿੱਥੇ ਗਰੀਬ ਬੱਚੇ ਜਾ ਕੇ ਪੜ੍ਹ ਸਕਦੇ ਨੇ। ਸੋ ਇਹ ਤਰੀਕਾ ਹੈ, ਜਦੋਂ ਤੁਸੀਂ ਕਿਸੇ ਨੂੰ ਖਤਮ ਕਰਨਾ ਹੈ ਤੁਸੀਂ ਇਸ ਅੰਦਾਜ਼ ਦੇ ਵਿੱਚ ਕਰਦੇ ਹੋ। ਸੋ ਇਹੀ ਹਾਲ ਇਹਨਾਂ ਨੇ ਜਿਨ੍ਹਾਂ ਯੂਨੀਵਰਸਿਟੀਆਂ 'ਚੋਂ ਥੋੜ੍ਹੀ ਬਹੁਤ ਅਵੇਅਰਨੈਸ, ਇਹ ਵਰਣ ਆਸ਼ਰਮ ਨੂੰ ਚੈਲੰਜ ਕਰਨਾ, ਹਿੰਦੂਤਵਾ ਨੂੰ ਚੈਲੰਜ ਕਰਨਾ, JNU ਦਿੱਲੀ ਹੋਏ, ਹੈਦਰਾਬਾਦ ਯੂਨੀਵਰਸਿਟੀ ਹੋਏ, ਜਾਂ ਮਰਾਠਵਾੜਾ ਸ਼ਾਇਦ ਹੈ ਉਹਦੇ 'ਚ ਮਹਾਰਾਸ਼ਟਰ, ਉਹਨਾਂ ਸਾਰਿਆਂ ਦੀ ਫੰਡਿੰਗ, ਕੇਸ, ਸੈਡੀਸ਼ਨ, ਇਹ ਉਹ ਕਰਕੇ ਉਹਨਾਂ ਨੂੰ ਉਲਝਾ ਰਹੇ। ਔਰ ਇਹਦੇ ਬਾਵਜੂਦ ਉੱਥੇ ਕੀ ਚੱਲਦਾ ਹੈ, ਕਈ ਚੀਜ਼ਾਂ ਈਵਨ ਸਾਡੇ ਲਈ ਵੀ ਨਵੀਆਂ ਹੁੰਦੀਆਂ ਨੇ। ਹੁਣ ਇਹ ਖਬਰ ਜਿਹੜੀ ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਆਈ ਕਿ ਕਿਵੇਂ ਮੱਧ ਪ੍ਰਦੇਸ਼ ਦੇ ਇੱਕ ਪਿੰਡ ਦੇ ਵਿੱਚ, ਔਰ ਇਹ ਕੋਈ ਬਹੁਤ ਦੂਰ ਨਹੀਂ ਹੈ, ਮੱਧ ਪ੍ਰਦੇਸ਼ ਤੋਂ ਜਿਹੜਾ ਰਾਏਪੁਰ ਇਹਨਾਂ ਦਾ ਮੇਨ ਪਲੇਸ ਆ ਉਹਦੇ ਤੋਂ 200 ਕਿਲੋਮੀਟਰ ਦੂਰ, ਉੱਥੇ ਇਸ ਪਿੰਡ ਦੇ ਵਿੱਚ ਮੱਧ ਪ੍ਰਦੇਸ਼ ਦੇ ਇੱਕ ਅਗਰ ਮਾਲਵਾ ਜ਼ਿਲ੍ਹਾ ਹੈ ਤੇ ਉਹਦੀ ਸਟੇਟ ਕੈਪੀਟਲ ਜਿਹੜੀ ਮੱਧ ਪ੍ਰਦੇਸ਼ ਦੀ ਹੈ ਉਸ ਤੋਂ 200 ਕਿਲੋਮੀਟਰ ਦੂਰ ਪਿੰਡ ਹੈ ਮਾਨਾ ਪਿੰਡ ਜੀ। ਹੁਣ ਇਸ ਪਿੰਡ ਦੇ ਵਿੱਚ ਇੱਕ ਦਲਿਤ ਪਰਿਵਾਰ ਦੀ ਬੱਚੀ ਦਾ ਵਿਆਹ ਸੀ। ਇਹ ਦਲਿਤ ਪਰਿਵਾਰ ਥੋੜਾ ਸੌਖਾ ਹੋਏਗਾ ਤੇ ਇਹਨਾਂ ਨੇ ਜਦੋਂ ਬਰਾਤ ਆਣੀ ਸੀ ਉਹਨਾਂ ਦੇ ਸਵਾਗਤ ਲਈ ਬੈਂਡ ਦਾ ਪ੍ਰਬੰਧ ਕੀਤਾ। ਜਿਹੜੇ ਹਾਈ ਕਾਸਟ ਵਾਲੇ ਨੇ ਪਿੰਡ ਦੇ, ਉਹਨਾਂ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਦੇਖੋ ਅਸੀਂ ਜਿਹੜਾ ਪਿੰਡ ਦੇ ਨੇਮ ਬਣਾਏ ਹੋਏ ਨੇ ਉਹਦੇ ਤਹਿਤ ਤੁਸੀਂ ਦਲਿਤ ਹੋ ਤੇ ਤੁਸੀਂ ਬੈਂਡ ਨਹੀਂ ਵਿਆਹ 'ਚ ਵਜਾ ਸਕਦੇ, ਤੁਹਾਨੂੰ ਵੱਧ ਤੋਂ ਵੱਧ ਢੋਲ ਵਜਾਉਣ ਦੀ ਇਜਾਜ਼ਤ ਹੈ ਜੀ। ਔਰ ਇਹਨੇ ਜਿਹੜਾ ਇਹ ਪਰਿਵਾਰ ਸੀ ਜਿਨ੍ਹਾਂ ਦੀ ਆਣੀ ਸੀ, ਉਹਨਾਂ ਨੇ ਪੁਲਿਸ ਨੂੰ, ਆਫੀਸ਼ੀਅਲਸ ਨੂੰ ਵੀ ਇਨਫੋਰਮ ਕੀਤਾ। ਉਹਨਾਂ ਨੇ ਕਿਹਾ ਜੀ ਦੇਖੋ ਇਹ ਸਾਡਾ ਮੁੱਢਲਾ ਹੱਕ ਹੈ, ਔਰ ਉਹਨਾਂ ਨੇ ਬੈਂਡ ਇਨਵਾਈਟ ਕੀਤਾ, ਵਿਆਹ ਹੋ ਗਿਆ। ਔਰ ਹੁਣ ਉਹ ਉੱਚੀ ਜਾਤ ਵਾਲਿਆਂ ਨੇ ਕੀ ਕੀਤਾ, ਹੁਣ ਇਸ ਪਿੰਡ ਦੇ ਵਿੱਚ ਹੀ ਨਹੀਂ, ਈਵਨ ਗਾਂਧੀ ਦੇ ਪਿੰਡ ਵੀ ਚਲੇ ਜਾਓ ਤੁਸੀਂ, ਪੋਰਬੰਦਰ, ਕਾਠੀਆਵਾੜ ਜੀ, ਉੱਥੇ ਵੀ ਅੱਜ ਵੀ 2 ਖੂਹ ਲੱਗੇ ਹੋਣਗੇ ਅੱਡ ਅੱਡ, ਇਹ ਉੱਚੀ ਜਾਤ ਵਾਲਿਆਂ ਲਈ ਤੇ ਇਹ ਸ਼ੂਦਰਾਂ ਲਈ। ਅੱਜ ਵੀ ਭਾਰਤ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਦਲਿਤਾਂ ਦੇ ਅੱਡ ਖੂਹ ਨੇ, ਜੇ ਜਿੱਥੋਂ ਪਾਣੀ ਲੈ ਦੂਜੇ ਪਾਣੀ ਨੂੰ ਟੱਚ ਨਹੀਂ ਕਰ ਸਕਦੇ। ਹੁਣ ਇਹਨਾਂ ਨੇ ਕੀ ਇਸ ਪਿੰਡ ਦੇ ਵਿੱਚ ਵੀ ਜਿਹੜਾ ਉਹ ਦਲਿਤਾਂ ਦਾ ਅੱਡ ਖੂਹ ਸੀ ਮਾਨਾ ਪਿੰਡ ਦੇ ਵਿੱਚ ਜੀ, ਉਹਨਾਂ ਨੇ ਉੱਚੀ ਜਾਤ ਵਾਲਿਆਂ ਨੇ ਉਸ ਖੂਹ ਦੇ ਵਿੱਚ ਜਿਹੜਾ ਮਿੱਟੀ ਦਾ ਤੇਲ ਪਾ ਦਿੱਤਾ ਵੱਡੀ ਗਿਣਤੀ 'ਚ ਲਿਆ ਕੇ, ਔਰ ਉਸ ਪਾਣੀ ਨੂੰ ਜਿਹੜਾ ਉਹ ਅਨਡਰਿੰਕੇਬਲ ਗੰਦਲਾ ਕਰ ਦਿੱਤਾ। ਹੁਣ ਇਹ ਗੱਲ ਵੱਡੀ ਖਬਰ, ਔਰ ਇਹ ਹੈਡਲਾਈਨ ਹੈ ਅਪਰ ਕਾਸਟ ਮੈਂਬਰਸ ਪੌਰ ਕੈਰੋਸਿਨ ਇਨ ਦਲਿਤਸ ਵੈਲ ਇਨ ਰਿਵੈਂਜ। ਔਰ ਇਹ ਖਬਰ ਉਹੀ ਹੈ ਜੋ ਮੈਂ ਦੁਹਰਾਈ ਹੈ। ਸੋ ਕੁੱਲ ਮਿਲਾ ਕੇ ਹਾਲਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਇਆ, ਪਿੰਡ ਵਾਲਿਆਂ ਨੇ ਜਿਹੜਾ ਉਹ ਜਿਹੜੇ ਦਲਿਤ ਨੇ ਉਹਨਾਂ ਨੇ ਵਿਚਾਰਿਆਂ ਨੇ ਕੋਈ ਆਲਟਰਨੇਟ ਪ੍ਰਬੰਧ ਕੀਤਾ, ਕਿਸੇ ਹੋਰ ਲਾਗਿਓਂ ਕੋਈ ਲੰਘਦਾ ਕੋਈ ਨਾਲਾ, ਉਹਦੇ 'ਚ ਉਹਨਾਂ ਨੇ ਬੋਰ ਕਰਕੇ ਪਾਣੀ ਪੀਣ ਦਾ ਪ੍ਰਬੰਧ ਕੀਤਾ। ਔਰ ਇਹ ਜਿਹੜੀ ਖਬਰ ਹੈ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹ ਹਿੰਦੂਤਵਾ ਦੀ ਵਿਚਾਰਧਾਰਾ, ਔਰ ਕਿਸ ਅੰਦਾਜ਼ ਦੇ ਵਿੱਚ ਅੱਜ ਵੀ ਇਹਦੇ ਬਾਵਜੂਦ ਕਿ ਸਾਡੇ ਵੀ ਕਈ ਵਾਰੀ ਕਈ ਵੀਰ ਭੈਣਾਂ ਰਿਜ਼ੈਂਟ ਕਰਨਗੇ ਜੀ ਉਹਨਾਂ ਨੂੰ ਸਹੂਲਤਾਂ ਦੇ ਦਿੱਤੀਆਂ, ਉਹਨਾਂ ਨੂੰ ਜਿਹੜਾ ਉਹ ਰਿਜ਼ਰਵੇਸ਼ਨ ਹੈ, ਸਾਡੀਆਂ ਨੌਕਰੀਆਂ ਦੂਜੇ ਤੀਜੇ, ਅੱਜ ਵੀ ਰਿਜ਼ਰਵੇਸ਼ਨ ਦਾ ਫਾਇਦਾ ਬਹੁਤ ਛੋਟਾ ਸੈਕਸ਼ਨ ਉਠਾਉਂਦਾ ਹੈ। ਵਾਸਟ ਮੈਜੋਰਿਟੀ ਜਿਹੜੀ ਹੈ ਅੱਜ ਵੀ ਭਾਰਤ ਦੇ ਵਿੱਚ ਜਿਹੜਾ ਮਹਿਲਾ ਹੈ, ਜਿਹਨੂੰ ਅਸੀਂ ਮਹਿਲਾ ਕਹਿੰਦੇ ਆ, ਉਹਨੂੰ ਸਿਰ ਦੇ ਉੱਤੇ ਦਲਿਤ ਚੁੱਕਦੇ ਨੇ ਸਫਾਈ ਦੇ ਨਾਂ ਥੱਲੇ ਜੀ, ਅੱਜ ਵੀ ਉਹਨਾਂ ਦੇ ਅੱਡ ਮਹੱਲੇ ਨੇ, ਉਹਨਾਂ ਨੂੰ ਜਿਹੜੇ ਆ ਉੱਚੀ ਜਾਤ ਵਾਲੇ ਕਈ ਥਾਂ ਤੇ ਪਰਛਾਵਾਂ ਵੀ ਅੱਜ ਵੀ ਨਹੀਂ ਪੈਣ ਦਿੰਦੇ। ਤੁਸੀਂ ਕਿਤੇ ਅਜੇ ਤਾਂ ਪੰਜਾਬ 'ਚ ਸਿੱਖੀ ਲਹਿਰ ਦੀ ਬਦੌਲਤ ਔਰ ਇੱਥੋਂ ਦਾ ਭਾਈਚਾਰਾ ਬਾਹਰ ਨਿਕਲਿਆ, ਖੁਸ਼ਹਾਲੀ ਹੈ, ਹਾਲਾਂਕਿ ਡਿਸਕ੍ਰਿਮੀਨੇਸ਼ਨ ਇੱਥੇ ਵੀ ਮਨਾ 'ਚ ਹੈ, ਪਰ ਔਨ ਦਾ ਗਰਾਊਂਡ ਬਹੁਤ ਘੱਟ ਹੈ। ਜੇ ਤੁਸੀਂ ਵਰਸਟ ਫਾਰਮ 'ਚ ਦੇਖਣਾ ਹੈ ਕੀ ਹੈ, ਫਿਰ ਸਾਊਥ ਇੰਡੀਆ, ਤਮਿਲਨਾਡੂ ਹੋਏ, ਔਰ ਇਹ ਜਿਹੜੀਆਂ ਸਟੇਟਾਂ ਹੁਣ ਇਸ ਵੇਲੇ ਹਿੰਦੂ ਰੂਲਡ ਨੇ, ਹਿੰਦੂਤਵੀ ਰੂਲਡ, ਇਹਨਾਂ ਦੇ ਵਿੱਚ ਅਸੀਂ ਵਰਸਟ ਫਾਰਮ ਦੇਖਦੇ ਹਾਂ। ਔਰ ਇੱਕ ਗੱਲ ਮੈਂ ਜਾਂਦੇ ਜਾਂਦੇ ਜਿੱਥੇ ਇਸ ਡਿਸਕ੍ਰਿਮੀਨੇਸ਼ਨ ਦੀ ਗੱਲ ਕੀਤੀ ਹੈ ਜੀ, ਕਿ ਡਾਇਸਪੋਰਾ ਸਿੱਖਾਂ ਦੀ ਚੜ੍ਹਤ ਨੂੰ ਕਿਵੇਂ ਸੈਬੋਟਾਜ ਕਰਨ ਦੇ ਲਈ ਭਾਰਤ ਦੀਆਂ ਏਜੰਸੀਆਂ, ਉਹਨਾਂ ਦਾ ਨੈਟਵਰਕ ਔਰ ਉਹਨਾਂ ਦਾ ਮੀਡੀਆ ਲੱਗਾ ਹੋਇਆ। ਹੁਣ ਅਸੀਂ 2 ਸਿੱਖ ਉਮੀਦਵਾਰਾਂ ਦੀ ਗੱਲ ਕੀਤੀ ਸੀ ਕਿ ਲੇਬਰ ਪਾਰਟੀ ਨੇ ਜਿਹੜਾ 2 ਸਿੱਖ ਉਮੀਦਵਾਰਾਂ ਨੂੰ, ਇੱਕ ਬੀਬੀ ਪ੍ਰੀਤ ਕੌਰ ਔਰ ਇੱਕ ਸਰਦਾਰ ਢੇਸੀ, ਟਿਕਟ ਦਿੱਤੀ ਹੈ। ਅੱਜ ਮੈਂ ਦੇਖ ਰਿਹਾ ਸੀ ਕਿ ਹੋਰ ਇੱਕ ਵਿਨੇਬਲ ਸੀਟ ਤੋਂ ਇੱਕ ਦਸਤਾਰਧਾਰੀ ਸਿੰਘ ਨੂੰ ਜਿਹੜੀ ਹੈ ਟਿਕਟ ਦਿੱਤੀ ਲੇਬਰ ਪਾਰਟੀ ਨੇ, ਔਰ 2 ਜਾਂ 3 ਕੈਂਡੀਡੇਟ ਹੋਰ ਨੇ ਜਿਹੜੇ ਭਾਵੇਂ ਸਿੱਖੀ ਸਰੂਪ 'ਚ ਨਹੀਂ, ਸਿੱਖ ਮੂਲ ਦੇ ਨੇ। ਸੋ ਇਹ ਜੇ ਗੁਰੂ ਨੇ ਚਾਹਿਆ ਔਰ ਇਹ 9 ਜੂਨ ਦੀਆਂ ਚੋਣਾਂ ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੇ ਵਿੱਚ ਹਿਸਟਰੀ ਸਿਰਜੀ ਜਾਏਗੀ ਕਿ ਸਿੱਖੀ ਸਰੂਪ ਵਾਲੇ ਵੀ ਔਰ ਅਦਰਵਾਈਜ਼ ਵੀ ਸਾਡੀ ਜਿਹੜੀ ਗਿਣਤੀ ਆ ਉੱਥੇ
ਉਹ ਹੋਏਗੀ ਪਾਰਲੀਮੈਂਟ ਦੇ ਵਿੱਚ ਸਾਡਾ ਕੇਸ ਰਿਪਰੈਜ਼ੈਂਟ ਹੋਏਗਾ ਜੀ। ਔਰ ਸਿੱਖ ਫੈਡਰੇਸ਼ਨ ਜਿਹਨੇ ਸਿੱਖ ਏਜੰਡੇ ਦੇ ਥੱਲੇ ਲੌਬੀ ਕੀਤੀ 10 ਪੁਆਇੰਟ ਪ੍ਰੋਗਰਾਮ ਹੈ ਜਿਨ੍ਹਾਂ ਚੋਂ ਬਹੁਤ ਸਾਰੇ ਐਮਪੀ ਭਾਵੇਂ ਉਹ ਕੰਜ਼ਰਵੇਟਿਵ ਨੇ ਲੇਬਰ ਨੇ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜਿਹਦੇ 57 ਸਿਟਿੰਗ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਵੀ ਸਿੱਖਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕੀਤੀ ਹੋਈ ਹੈ ਸਵੈ ਨਿਰਣੇ ਦੇ ਹੱਕ ਦੀ ਜਿਹਦਾ ਮਤਲਬ ਖਾਲਿਸਤਾਨ ਹੈ। ਹੁਣ ਕਿਸ ਤਰੀਕੇ ਨਾਲ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ ਅੱਜ ਦੇ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਈਵਨ ਮੈਂ ਪੰਜਾਬੀ ਅਖਬਾਰਾਂ 'ਚ ਵੀ ਦੇਖ ਰਿਹਾ ਸੀ ਐਸੀ ਭੜਕਾਊ ਖਬਰ ਲਾਈ ਹੋਈ ਜਦੋਂ ਤੁਸੀਂ ਉਹਨੂੰ ਖਬਰ ਪੜ੍ਹਦੇ ਹੋ ਤੇ ਉਹ ਬਿਲਕੁਲ ਡਿਫਰੈਂਟ ਹੁਣ ਪੰਜਾਬੀ 'ਚ ਲਾਈ ਹੋਈ ਹੈ ਖਾਲਿਸਤਾਨੀਆਂ ਖਿਲਾਫ ਬਰਤਾਨੀਆ ਨੇ ਮਿਲਾਇਆ ਭਾਰਤ ਨਾਲ ਹੱਥ ਕਿ ਜਿਵੇਂ ਉਹਨਾਂ ਨੇ ਹੱਥ ਮਿਲਾ ਲਏ ਨੇ ਤੇ ਅੰਗਰੇਜ਼ੀ ਦੀ ਟ੍ਰਿਬਿਊਨ ਦੀ ਹੈ ਯੂਕੇ ਟੂ ਸ਼ੇਅਰ ਇਨਫੋਰਮੇਸ਼ਨ ਔਨ ਸਿੱਖ ਸੈਪਰੇਟਿਸਟ। ਹੁਣ ਸੈਪਰੇਟਿਸਟ ਹੋਣਾ ਅਲਗਾਵਵਾਦੀ ਹੋਣਾ ਆਪਣੇ ਨੇਸ਼ਨ ਦੀ ਗੱਲ ਕਰਨਾ ਹੋਰ ਗੱਲ ਹੈ ਦਹਿਸ਼ਤਗਰਦੀ ਦੇ ਨਾਲ ਕੋਈ ਹਾਸਲ ਕਰਨਾ ਹੋਰ ਗੱਲ ਹੈ। ਹੁਣ ਇੰਗਲੈਂਡ ਵਾਲਿਆਂ ਦਾ ਕੋਈ ਉਹ ਨਾ ਰੋਕ ਸਕਦੇ ਨੇ ਨਾ ਉਹਨਾਂ ਨੇ ਰੋਕਿਆ ਨਾ ਹੱਥ ਮਿਲਾਇਆ ਕਿ ਖਾਲਿਸਤਾਨ ਦੀ ਲਹਿਰ ਵਾਲਿਆਂ ਨਾਲ ਪਰ ਇਹਨਾਂ ਨੇ ਖਬਰ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਦਿੱਤੀ ਹੈ। ਹੁਣ ਇਹਦੇ 'ਚ ਪੰਜਾਬੀ 'ਚ ਬਿਲਕੁਲ ਡਿਸਟੋਰਟਡ ਅੰਗਰੇਜ਼ੀ ਤੋਂ ਤੁਹਾਨੂੰ ਪਤਾ ਲੱਗਦਾ ਹੈ ਵੀ ਗੱਲ ਕੀ ਹੈ ਔਰ ਉਹਦੀ ਖਬਰ ਹੈ ਬ੍ਰਿਟੇਨ ਹੈਜ਼ ਐਗਰੀਡ ਟੂ ਸ਼ੇਅਰ ਇਨਫੋਰਮੇਸ਼ਨ on 6 separatist organizations operating on its soil with India, a top government official said on Thursday. ਹੁਣ ਇਹ ਭਾਰਤ ਦਾ ਅਧਿਕਾਰੀ ਕਹਿ ਰਿਹਾ ਇੰਗਲੈਂਡ ਦੇ ਕਿਸੇ ਨੇ ਨਹੀਂ ਕਹੀ ਉੱਤੇ ਸ਼ਬਦ ਸੈਪਰੇਟਿਸਟ ਦੇ ਦਿੱਤਾ ਹੁਣ ਥੱਲੇ ਕੀ ਹੈ ਜੀ at a press briefing called on Thursday, Ministry of Home Affairs advisor Ashok Prasad said that Home Secretary Rajiv Maharishi had spoken to his UK counterpart Patty Wilkinson about the need to rein in such organizations operating in the country. Sikh militancy ਹੁਣ ਉੱਪਰ ਸੈਪਰੇਟਿਜ਼ਮ ਕਰ ਦਿੱਤਾ ਹੈ ਉਹਦੇ ਉਹ ਕੋਟ ਅਨਕੋਟ ਨਹੀਂ ਹੈ ਹੁਣ ਜਿਹੜੀ ਕੋਰਟ 'ਚ ਹੈ Sikh militancy did come up for discussion and it was decided to step up information sharing between agencies of the countries. ਹੁਣ ਹਿੰਸਕ ਕਾਰਵਾਈਆਂ ਲਈ ਤਾਂ ਏਜੰਸੀਆਂ ਸ਼ੇਅਰ ਕਰਦੀਆਂ ਨੇ ਪਰ ਹੁਣ ਜਿਹੜੀ ਗੱਲ ਇਹ ਹੈ ਕਿ ਜੇ ਕੋਈ ਹਿੰਸਕ ਪਾਰਟ ਹੈ ਉਹਦੇ ਲਈ ਉਹ ਪਰ ਉਹਨੂੰ ਉਹਨਾਂ ਨੇ ਇਸ ਤਰੀਕੇ ਨਾਲ ਬਣਾ ਦਿੱਤਾ ਕਿ ਵੀ ਜਿਵੇਂ ਇੰਗਲੈਂਡ ਦੇ ਵਿੱਚ ਖਾਲਿਸਤਾਨੀਆਂ ਦਾ ਸ਼ਿਕੰਜਾ ਕੱਸ ਦਿੱਤਾ ਹੈ ਔਰ ਉੱਥੇ ਕੋਈ ਔਰ ਪੰਜਾਬੀ 'ਚ ਕਿਉਂਕਿ ਸਿੱਖਾਂ ਨੇ ਪੜ੍ਹਨਾ ਹੁੰਦਾ ਉਹਨਾਂ ਨੂੰ ਇਹ ਦੱਸਣ ਲਈ ਨਹੀਂ ਤੁਹਾਡੀ ਬਾਹਰ ਚੜ੍ਹਤ ਨਹੀਂ ਹੋ ਰਹੀ ਬਜਾਏ ਇਸ ਦੇ ਕਿ ਇਹ ਖਬਰ ਹਾਈਲਾਈਟ ਹੁੰਦੀ ਕਿ ਜੀ ਹੁਣ 6 ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਲੇਬਰ ਪਾਰਟੀ ਨੇ ਉਮੀਦਵਾਰ ਐਲਾਨ ਦਿੱਤੇ ਨੇ ਔਰ ਇਹਨਾਂ ਨੇ ਖਬਰ ਪੰਜਾਬੀ ਵਾਲਿਆਂ ਨੇ ਦਿੱਤੀ ਬਰਤਾਨੀਆ ਨੇ ਦੇਸ਼ ਵਿੱਚ ਸਰਗਰਮ ਸਿੱਖ ਵੱਖਵਾਦੀ ਆਗੂਆਂ ਦੀ ਜਾਣਕਾਰੀ ਭਾਰਤ ਨੂੰ ਮੁਹੱਈਆ ਕਰਵਾਉਣ ਦੀ ਹਾਮੀ ਭਰ ਦਿੱਤੀ। ਹੁਣ ਤੁਸੀਂ ਕਹੋ ਜੀ ਅਮਰੀਕਾ ਦੇ ਵੱਖਵਾਦੀਆਂ ਦੀ ਅਸੀਂ ਜਾਣਕਾਰੀ ਉਹ ਸਾਹਮਣੇ ਹੀ ਹੈ ਤੁਸੀਂ ਟੀਵੀ ਦੇਖ ਲਓ YouTube ਦੇਖ ਲਓ ਉਹ ਕਿਹੜਾ ਭੋਰੇ 'ਚ ਵੜ ਕੇ ਕੋਈ ਕਰਦੇ ਨੇ ਉਹਨਾਂ ਦੀ ਪਬਲਿਕ ਲੌਬਿੰਗ ਹੈ 10 ਪੁਆਇੰਟ ਏਜੰਡਾ ਹੈ ਪੋਲੀਟੀਕਲ ਪਾਰਟੀਆਂ ਨੂੰ ਅਪਰੋਚ ਕਰਦੇ ਨੇ ਇਸ ਵੇਲੇ 200 ਤੋਂ ਜ਼ਿਆਦਾ ਉਹਨਾਂ ਨੇ ਰੀਚ ਆਊਟ ਕੀਤੇ ਹੋਏ ਨੇ ਕੈਂਡੀਡੇਟ ਉਹਨਾਂ ਦੇ ਇਸ ਵੇਲੇ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਦੇ ਹਮਾਇਤੀ ਲੇਬਰ ਪਾਰਟੀ 'ਚ ਨੇ ਕੰਜ਼ਰਵੇਟਿਵ ਪਾਰਟੀ 'ਚ ਨੇ ਸਕਾਟਿਸ਼ ਨੈਸ਼ਨਲ ਪਾਰਟੀ 'ਚ ਨੇ ਔਰ ਉਹਨਾਂ ਨੇ ਜਿਹੜੇ ਅਸ਼ੋਕ ਪ੍ਰਸਾਦ ਤੇ ਉਹੀ ਨਾਂ ਨੂੰ ਦੇਖ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਕੈਨੇਡਾ 'ਚ ਉਹਨਾਂ ਨੇ ਕਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਜਿਹੜਾ ਕੋਈ ਹੈ ਹੀ ਨਹੀਂ ਕਿ ਜੀ ਉਹਨੇ ਇਹ ਨਹੀਂ ਕਿਹਾ ਉਹਨੇ ਆਰਕੀਟੈਕਟ ਕਿਹਾ ਐਨ ਆਰਕੀਟੈਕਟ ਨਹੀਂ ਕਿਹਾ ਆਪਣੇ ਬੰਦਿਆਂ ਨੇ ਹੀ ਰੌਲਾ ਪਵਾਇਆ ਉਹ ਜਸਟਿਨ ਟਰੂਡੋ ਨੇ ਕਿਹਾ ਬਹਿ ਜਾਓ ਟਿੱਕੇ ਟਕੇ ਵਾਲੀ ਥਾਂ ਤੇ ਜਿਹੜੀ ਤੁਹਾਡੀ ਔਕਾਤ ਹੈ ਆਈ ਸਟੈਂਡ ਬਿਹਾਈਂਡ ਮਾਈ ਜਨਰਲ ਔਰ ਫਿਰ ਉਹਨਾਂ ਨੇ ਉਹ ਗੱਲ ਕੀਤੀ ਕਿ ਜੀ ਸਰੀ ਪਰੇਡ 'ਚ ਅਮਰਿੰਦਰ ਨੂੰ ਧਮਕੀਆਂ ਦੇ ਦਿੱਤੀਆਂ ਉਹਨਾਂ ਨੇ ਕਿਹਾ ਜੀ ਕੋਈ ਧਮਕੀ ਨਹੀਂ ਔਰ ਅੱਜ ਜਿਹੜੀ ਇੰਡੀਆ ਦੀ ਮੇਜਰ ਖਬਰ ਹੈ ਕਿ ਇੰਡੀਆ ਨੇ ਪ੍ਰੋਟੈਸਟ ਕੀਤਾ ਹੈ ਕਿ ਜਸਟਿਨ ਟਰੂਡੋ ਅਸੀਂ ਕੱਲ ਹੀ ਜ਼ਿਕਰ ਕੀਤਾ ਸੀ ਕਿ ਦੇਖੋ ਕਿੰਨੀ ਵੱਡੀ ਭਰਾ ਉਹਨਾਂ ਨੇ ਇੰਡੀਆ ਨੇ ਆਲਰੇਡੀ ਕਰਤਾ ਅੱਜ ਪ੍ਰੋਟੈਸਟ ਉਹਨਾਂ ਨੇ ਕਿਹਾ ਜੀ ਜਸਟਿਨ ਟਰੂਡੋ ਜਿਹੜੀ ਪਰੇਡ 'ਚ ਸ਼ਾਮਲ ਹੋਇਆ ਉਹਦੇ 'ਚ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸੀ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸੀ ਔਰ ਇਹ ਜਿਹੜਾ ਇਹ ਤਾਂ ਸਾਨੂੰ ਬਹੁਤ ਇਹਦਾ ਦੁੱਖ ਹੋਇਆ। ਸੋ ਕੁੱਲ ਮਿਲਾ ਕੇ ਇਹ ਇਹਨਾਂ ਦੀ ਬੌਖਲਾਟ ਚੁੰਚਲਾਟ ਪਤਾ ਨਹੀਂ ਕਿਹੜੀ ਆਟ ਕੁਰਲਾਟ ਚੀਕ ਚਹਾੜਾਟ ਕੋਈ ਬਣਾ ਦਿਓ ਇਹ ਸਾਰਾ ਦੱਸਦੀ ਹੈ ਕਿ ਵੀ ਇਹ ਅੰਗਰੇਜ਼ੀ ਵਾਲੇ ਤਾਂ ਰੈਟਲ ਹੀ ਕਹਿ ਦਿੰਦੇ ਨੇ ਸਾਡੇ ਦੇਖੋ ਕਿੰਨੇ ਸ਼ਬਦ ਘੜੇ ਹੋਏ ਨੇ ਕਿ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਵੇਂ ਰਿਐਕਟ ਕਰਨ ਸੋ ਮੀਡੀਆ 'ਚੋਂ ਯੂਜ਼ ਕਰ ਰਹੇ ਨੇ ਤਾਂ ਕਿ ਇਹ ਚੜ੍ਹਦੀ ਕਲਾ ਦੀਆਂ ਖਬਰਾਂ ਵਿਕਟਰੀ ਦੀਆਂ ਖਬਰਾਂ ਪੰਜਾਬ ਦੇ ਲੋਕਾਂ ਨੂੰ ਨਾ ਪਹੁੰਚ ਜਾਣ ਔਰ
ਉਹਨਾਂ ਨੂੰ ਫਿਰ ਉਹਨਾਂ ਨੇ ਤਾਂ ਡੰਡਿਆਂ ਨਾਲ ਹੀ ਖਲੋ ਜਾਣਾ। ਇਹ ਕੋਈ ਇਹਨਾਂ ਨੂੰ ਲੱਗਦਾ ਹੀ ਹੁੰਦਾ ਵੀ ਅਸੀਂ ਨਸ਼ਈ ਬਣਾਤੇ, ਡਰਗੀ ਬਣਾਤੇ, ਉੱਠਣ ਜੋਗੇ ਨਹੀਂ ਛੱਡੇ। ਉਹ ਉੱਥੇ ਗੁਰੂਆਂ ਦੀ ਬਹੁਤ ਕਮਾਈ ਹੈ। ਉੱਥੇ ਜਦੋਂ ਥੋੜਾ ਜਿਹਾ ਮੌਕਾ ਆਇਆ ਉਹਨਾਂ ਨੇ ਅਮਲੀਆਂ ਨੇ ਨਿਕਲ ਪੈਣਾ ਡੰਡੇ ਲੈ ਕੇ, ਕਿੱਥੇ ਜਾਣਾ ਦੱਸੋ, ਸ਼ਹੀਦ ਕਰੋ ਕਿੱਥੇ, ਸਾਨੂੰ ਅਸੀਂ ਸ਼ਹੀਦ ਹੋਈਏ। ਅਸੀਂ ਦੇਖਿਆ ਹੈ ਸੰਤ ਭਿੰਡਰਾਂਵਾਲਿਆਂ ਦੇ ਵੇਲੇ ਉਹੀ ਲੋਕ ਜਿਹੜੇ ਇਹਨਾਂ ਨੇ ਡਰਗੀ ਸ਼ਰਾਬੀ ਸੀ, ਜਦੋਂ ਇੱਕ ਵਾਰੀ ਕੌਮ ਦਾ ਨਾਰਾ ਵੱਜਦਾ ਹੈ, ਜਦੋਂ ਬੋਲੇ ਸੋ ਨਿਹਾਲ ਹੁੰਦਾ ਹੈ ਔਰ ਦਸਵੇਂ ਪਿਤਾ ਦੀ ਔਰ ਉਹ ਸਾਰੀ ਸਿੱਖ ਇਤਿਹਾਸ ਸਾਹਮਣੇ ਆਉਂਦਾ ਹੈ, ਸਭ ਕੁਝ ਬਦਲ ਜਾਂਦਾ। ਸੋ ਉਸ ਚੜ੍ਹਦੀ ਕਲਾ ਨੂੰ ਪੰਜਾਬ 'ਚ ਰੋਕਣ ਲਈ ਇਹ ਜਿਹੜੀਆਂ ਬਾਹਰਲੀਆਂ ਪ੍ਰਾਪਤੀਆਂ ਨੇ ਉਸ ਦੇ ਖਿਲਾਫ ਇਹਨਾਂ ਨੇ ਸਿਨਿਸਟਰ ਕੈਂਪੇਨ ਸ਼ੁਰੂ ਕੀਤਾ। ਜੀ ਡਾਕਟਰ ਸਾਹਿਬ, ਬਿਲਕੁਲ। ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਇੱਕ ਦਿਨ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਹੋਈ ਹੈ ਹਫ਼ਤੇ 'ਚ। ਜੀ 40 ਸ਼ਬਦ ਨੇ ਔਰ ਅਸੀਂ ਹਰ ਹਫ਼ਤੇ ਇੱਕ ਸ਼ਬਦ ਪਿਕ ਕਰਦੇ। ਅੱਜ ਸ੍ਰੀ ਰਾਗ ਦਾ ਸ਼ਬਦ ਹੈ ਭਗਤ ਰਵਿਦਾਸ ਜੀ ਦਾ, ਜਿਹੜਾ ਬਹੁਤ ਸਾਰੇ ਰਾਗੀ ਸਿੰਘ ਬੜੇ ਵਜਦ ਦੇ ਵਿੱਚ ਗਾਇਨ ਕਰਦੇ ਨੇ, ਮੈਨੂੰ ਵੀ ਬਹੁਤ ਚੰਗਾ ਲੱਗਦਾ ਜੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਇਹ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਓ, ਤੁਮ ਹੈ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ, ਸਰੀਰ ਅਰਾਧ ਹੈ ਮੋਕੋ ਵਿਚਾਰ ਦਿਓ, ਰਵਿਦਾਸ ਸਮਦਲ ਸਮਝਾਵੇ ਕੋ। ਜੀ ਹੁਣ ਇਹਦੇ ਚ ਭਗਤ ਜੀ ਨੇ ਆਲਮੋਸਟ 2 ਅਲੰਕਾਰ ਇਸਤੇਮਾਲ ਕੀਤੇ ਨੇ ਦੱਸਣ ਲਈ ਕਿ ਹੇ ਵਾਹਿਗੁਰੂ, ਤੇਰੇ ਤੇ ਮੇਰੇ ਚ, ਮੇਰੇ ਤੇ ਤੇਰੇ ਚ ਕੋਈ ਫਰਕ ਹੈ? ਮੋਹੀ ਤੋਹੀ ਮੋਹੀ, ਤੇਰੇ ਤੇ ਮੇਰੇ ਚ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਇਹ ਕਿਉਂ ਜਿਹਾ ਅੰਤਰ ਹੈ? ਕੋਈ ਹੈ ਅੰਤਰ? ਔਰ ਫਿਰ ਉਹਨਾਂ ਨੇ ਕਿਹਾ ਵੀ ਕਨਕ ਕਟਕ, ਕਟਕ ਕਹਿੰਦੇ ਨੇ ਸੋਨੇ ਦੇ ਕੰਗਣ ਨੂੰ, ਸੋਨੇ ਦੇ ਕੜੇ ਨੂੰ, ਕਨਕ ਕਹਿੰਦੇ ਨੇ ਸੋਨੇ ਨੂੰ। ਕਿ ਹੁਣ ਸੋਨਾ ਤੇ ਸੋਨੇ ਦਾ ਕੰਗਣ, ਸੋਨੇ ਦਾ ਕੜਾ, ਉਸ ਦੇ ਵਿੱਚ ਕੀ ਫਰਕ ਹੈ? ਉਹਨੂੰ ਤੁਸੀਂ ਕੜਾ ਕਹਿੰਦੇ ਹੋ, ਹੈ ਤਾਂ ਸੋਨਾ ਹੈ। ਜੀ ਜੀ। ਜਲ ਤਰੰਗ, ਹੁਣ ਪਾਣੀ ਦੀਆਂ ਜਿਹੜੀਆਂ ਤਰੰਗਾਂ ਨੇ ਪਾਣੀ ਦੇ ਵਿੱਚੋਂ ਹੀ ਉੱਠਦੀਆਂ ਨੇ, ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਸੋ ਜਲ, ਪਾਣੀ ਔਰ ਉਹਦੀ ਤਰੰਗ ਦੇ ਵਿੱਚ ਕੀ ਫਰਕ ਹੈ? ਇਸੇ ਤਰ੍ਹਾਂ ਹੈ ਵਾਹਿਗੁਰੂ, ਮੇਰੇ ਤੇ ਤੇਰੇ ਚ ਤੇ ਤੇਰੇ ਤੇ ਮੇਰੇ ਚ ਕੋਈ ਫਰਕ ਨਹੀਂ ਹੈ। ਜਿਵੇਂ ਸੋਨੇ ਤੇ ਸੋਨੇ ਦੇ ਕੰਗਣ, ਪਾਣੀ ਤੇ ਪਾਣੀ ਦੀ ਤਰੰਗ ਦੇ ਵਿੱਚ ਕੋਈ ਭੇਦ ਨਹੀਂ ਹੈ। ਫਿਰ ਉਹਨਾਂ ਨੇ ਨਿਰੰਕਾਰ ਨੂੰ ਪਤਤ ਪਾਵਨ, ਪਤਤ ਕਹਿੰਦੇ ਨੇ ਡਿੱਗਿਆ ਹੋਇਆ, ਪਾਵਨ ਹੁੰਦਾ ਹੈ ਪਵਿੱਤਰ। ਉਹ ਕਹਿੰਦੇ ਨੇ ਵੀ ਦੇਖੋ ਮੈਂ ਤਾਂ ਗੁਨਾਹਗਾਰ ਹਾਂ, ਹੁਣ ਤੂੰ ਪਤਤ ਪਾਵਨ ਹੈ। ਜੋ ਪੈ ਹਮ ਨਾ ਪਾਪ ਕਰੰਤਾ, ਜੇ ਅਸੀਂ ਜੀਵ ਪਾਪ ਨਾ ਕਰੀਏ ਜਾਂ ਪਾਪ ਨਾ ਕਰਦੇ, ਇਹ ਅਨੰਤਾ, ਹੈ ਅਨੰਤ ਵਾਹਿਗੁਰੂ, ਹੈ ਵਾਹਿਗੁਰੂ, ਜੇ ਅਸੀਂ ਜੀਵ ਪਾਪ ਨਾ ਕਰੀਏ, ਜੋ ਪੈ ਹਮ ਨਾ ਪਾਪ ਕਰੰਤਾ, ਇਹ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਦਾ। ਫਿਰ ਤੁਹਾਡਾ ਨਾਮ ਪਤਤ ਪਾਵਨ ਕਿਵੇਂ ਹੁੰਦਾ? ਸੀ ਡਿਗੇ ਪਾਪ ਕਰਕੇ ਪਤਤ ਹੋਏ, ਤੁਸੀਂ ਚੁੱਕ ਕੇ ਸਾਨੂੰ ਪੁਨੀਤ ਕੀਤਾ, ਤੁਸੀਂ ਚੁੱਕ ਕੇ ਸਾਨੂੰ ਪਵਿੱਤਰ ਕੀਤਾ, ਆਪਣੇ ਗੜ ਨਾਲ ਲਾਇਆ, ਇਸ ਲਈ ਤੁਸੀਂ ਪਤਤ ਪਾਵਨ ਹੋ। ਤੇ ਜੇ ਅਸੀਂ ਨਾ ਪਾਪੀ ਹੁੰਦੇ ਤਾਂ ਤੁਹਾਨੂੰ ਪਤਤ ਪਾਵਨ ਕੌਣ ਕਹਿੰਦੇ? ਤੁਮੈ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਤੁਸੀਂ ਸਾਡੇ ਨਾਇਕ ਹੋ, ਆਗੂ ਹੋ, ਹੇ ਵਾਹਿਗੁਰੂ, ਤੁਸੀਂ ਸਾਡੇ ਰਹਿਨੁਮਾ ਹੋ, ਸਾਨੂੰ ਰਸਤਾ ਦੱਸਣ ਵਾਲੇ ਹੋ। ਅੰਤਰਜਾਮੀ, ਤੁਸੀਂ ਦਿਲਾਂ ਦੀਆਂ ਜਾਣਦੇ ਹੋ। ਤੁਹਾਨੂੰ ਮੈਂ ਆਪਣੇ ਮਨ ਦੀ ਵਿਥਿਆ ਕੀ ਦੱਸਾਂ ਜੀ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਜਿਵੇਂ ਮਾਲਕ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਨੌਕਰ ਨਾਲ ਕਿਹੋ ਜਿਹਾ ਸਲੂਕ ਕਰਦਾ ਹੋਏਗਾ, ਤੇ ਨੌਕਰ ਦੀ ਸ਼ਕਲੋ ਸੂਰਤ, ਉਹਦਾ ਹਾਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਵੀ ਕਿਹੋ ਜਿਹੇ ਮਾਲਕ ਦੇ ਕੋਲੇ ਨੌਕਰੀ ਕਰਦਾ ਹੋਏਗਾ। ਇੱਕ ਗੁਰਬਾਣੀ 'ਚ ਹੋਰ ਵੀ ਸ਼ਾਇਦ ਆਸਾ ਦੀ ਵਾਰ 'ਚ ਇਸ ਤੇ ਆਂਦਾ ਹੈ, ਮੈਨੂੰ ਹੁਣ ਯਾਦ ਨਹੀਂ ਆ ਰਹੀ ਤੁਕ, ਜਿਹਦੇ 'ਚ ਬਿਲਕੁਲ ਇਹੀ ਹੈ ਕਿ ਬਈ ਤੁਸੀਂ ਦੇਖ ਲੈਂਦੇ ਹੋ, ਨੌਕਰ ਤੋਂ ਅੰਦਾਜ਼ਾ ਹੋ ਜਾਂਦਾ ਮਾਲਕ ਕਿਹੋ ਜਿਹਾ ਹੋਏਗਾ। ਪ੍ਰਭ ਤੇ ਜਨ ਜਾਨੀਜੈ, ਕਿ ਹੇ ਵਾਹਿਗੁਰੂ, ਪ੍ਰਭੂ ਤੋਂ, ਤੁਹਾਡੇ ਤੋਂ ਹੀ ਮੈਨੂੰ ਲੋਕਾਂ ਨੇ ਪਛਾਣਨਾ, ਮੈਂ ਕਿਉਂਕਿ ਤੁਹਾਡਾ ਜਨ ਹੈ ਤੇ ਇਹ ਤੁਹਾਡੇ ਤੇ ਹੀ ਆਣੀ ਹੈ ਗੱਲ, ਤੇ ਜਨ ਤੇ ਸੁਆਮੀ, ਤੇ ਜੇ ਮੇਰਾ ਰੁਲਿਆ ਹਾਲ ਹੋਏਗਾ ਫਿਰ ਤੁਹਾਡੇ ਤੇ ਹੀ ਆਏਗੀ ਗੱਲ। ਦੇਖੋ ਰੱਬ ਦਾ ਬੰਦਾ ਹੈ ਤੇ ਕੀ ਉਹਦਾ ਕਿਹੋ ਜਿਹਾ ਇਹਦਾ ਮਾਲਕ ਹੋਏਗਾ ਜੀ। ਇਹ ਪਿਆਰੇ ਨਾਲ ਕਲੋਲ ਕਰਨਾ, ਜਦੋਂ ਤੁਸੀਂ ਇਸ ਜ਼ੁਬਾਨ ਦੇ ਵਿੱਚ ਗੱਲ ਕਰਦੇ ਹੋ ਰੱਬ ਦੇ ਨਾਲ, ਹੁਣ ਤਾਂ ਸਮਾਂ ਸੀਮਤ ਹੈ ਕਿ ਤੁਸੀਂ ਕਿਸ ਕਿਸਮ ਦੀ ਦੋਸਤੀ ਕਰਦੇ ਹੋ। ਬਹੁਤ ਵਾਰੀ ਅਸੀਂ ਅੱਜ
ਇਸ ਕਿਸਮ ਦਾ ਬਣਾ ਲਿਆ ਮਾਹੌਲ, ਕੁਝ ਸ਼ਬਦ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਇੱਕ ਡਰਟੀ ਵਰਡਸ ਬਣਾ ਦਿੱਤਾ ਹੈ। ਜਦੋਂ ਅਸੀਂ ਬਾਣੀ ਦੇ ਪੜ੍ਹਦੇ ਹਾਂ ਕਿ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀ ਹੈ। ਹੁਣ ਅੱਜ ਅਸੀਂ ਇਹਨੂੰ ਕਿਸ ਕੰਟੈਕਸਟ ਸ਼ਬਦ ਨੂੰ ਲੈਂਦੇ, ਪਰ ਰੱਬ ਦੇ ਨਾਲ ਜਿਹੜਾ ਤੁਹਾਡਾ ਰਿਸ਼ਤਾ ਜਦੋਂ ਉਸ ਲੈਵਲ ਦਾ ਹੁੰਦਾ ਹੈ, ਫਿਰ ਜਿਵੇਂ ਭੂਖੇ ਭਗਤ ਨਾ ਕੀਚੈ ਇਹ ਮਾਲਾ ਆਪਣੀ ਲੀਜੈ, ਇਹ ਕੋਈ ਵਖਰੇਵੇਂ ਵਾਲਾ ਨਹੀਂ ਕਹਿ ਰਿਹਾ। ਜਿਹੜਾ ਉਸ ਰੱਬ ਦੇ ਨਾਲ ਜੁੜਿਆ ਹੋਇਆ ਹੈ ਉਹਨੂੰ ਭੁੱਖ ਸਤਾਉਂਦੀ ਹੈ, ਉਹ ਰੱਬ ਦਾ ਪਿਆਰ ਹੈ। ਉਹ ਕਹਿੰਦਾ ਤੂੰ ਖਾਣ ਨੂੰ ਵੀ ਨਹੀਂ ਦਿੰਦਾ, ਆ ਚੁੱਕ ਆਪਣੀ ਮਾੜਾ, ਮੈਂ ਨਹੀਂ ਕਰਦਾ ਤੈਨੂੰ ਯਾਦ। ਇਹ ਉਹ ਪਿਆਰੇ ਦੇ ਕਲੋਲ ਨੇ। ਸੋ ਇਹੀ ਭਗਤ ਜੀ ਨੇ ਕਿਹਾ ਕਿ ਭਾਈ ਮਾਲਕ ਤੋਂ ਨੌਕਰ, ਨੌਕਰ ਤੋਂ ਮਾਲਕ ਜਾਣਿਆ ਜਾਂਦਾ ਹੈ। ਤੇ ਹੁਣ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਸਰੀਰ ਅਰਾਧ ਹੈ ਮੋਕੋ ਵਿਚਾਰ ਦਿਓ, ਹੇ ਵਾਹਿਗੁਰੂ ਵਿਚਾਰ ਮੈਨੂੰ ਸੁਮਤ ਦਿਓ ਕਿ ਮੇਰਾ ਇਹ ਵਜੂਦ, ਮੇਰਾ ਇਹ ਸਰੀਰ ਹਮੇਸ਼ਾ ਤੁਹਾਨੂੰ ਯਾਦ ਕਰੇ, ਤੁਹਾਡੇ ਸਿਮਰਨ ਚ ਰਹੇ। ਰਵਿਦਾਸ, ਹੁਣ ਰਵਿਦਾਸ ਜੀ ਕਹਿੰਦੇ ਨੇ ਸਮਦਲ ਸਮਝਾਵੇ ਕੋਈ ਆ ਕੇ ਮੈਨੂੰ ਇਸ ਰਵਿਦਾਸ ਨੂੰ ਸਮਝਾ ਦੇ ਸਮਦਲ, ਕਿ ਉਹ ਵਾਹਿਗੁਰੂ ਸਭ ਦੇ ਵਿੱਚ ਵਰਤਣ ਵਾਲਾ ਹੈ, ਘਟ ਦਾ ਵਿੱਚ ਉਹ ਵਸਦਾ ਹੈ, ਘਟ ਦੇ ਵਿੱਚ ਰਹਿਣ ਵਾਲਾ ਵਾਹਿਗੁਰੂ, ਹਰ ਥਾਂ ਵਿਆਪਕ ਵਾਹਿਗੁਰੂ। ਇਹੀ ਤੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।